ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਨੂੰ ਆਪ ਜੀ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 27 ਜੁਲਾਈ ਦਿਨ ਬੁੱਧਵਾਰ ਤੇ ਸਾਡੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਸਵੇਰ ਦੇ ਬੁਲਟਨ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਅਜੇ ਸ਼ੁਰੂ ਕਰਦੇ ਹਾਂ। ਗਾਂ ਮਾਸ ਦੇ ਦੋਸ਼ ਹੇਠ 2 ਮੁਸਲਮਾਨਾਂ ਬੀਬੀਆਂ ਨੂੰ ਬੇਰਹਿਮੀ ਨਾਲ ਕੁੱਟਮਾਰ, ਮਾਮਲਾ ਸੰਸਦ। ਦੇਖੋ, ਗਾਂ ਜੇ ਪੂਜਨਹਾਰ ਆ ਤੇ ਮਾਂ ਵੀ ਪੂਜਨਹਾਰ ਆ। ਕਿਸੇ ਦੀ ਗਾਂ ਜਿਹੜੀ ਆ ਉਹ ਪੂਜਨਹਾਰ ਨਹੀਂ ਹੋ ਸਕਦੀ, ਪਰ ਮਾਂ ਸਭ ਦੀ ਪੂਜਨਹਾਰ ਆ। ਔਰ ਇੱਕ ਔਰਤ ਹਮੇਸ਼ਾ ਮਾਂ ਹੁੰਦੀ ਹੈ, ਧੀ ਹੁੰਦੀ ਹੈ, ਭੈਣ ਹੁੰਦੀ ਹੈ। ਵੇਖਣ ਦੇ ਵਿੱਚ ਫਰਕ ਹੈ, ਸਭ ਕੁਛ ਹੁੰਦੀ ਹੈ। ਦੇਖੋ, ਇਹ ਜੋ ਚੱਲਿਆ ਗਾਂ ਰੱਖਿਆ ਦੇ ਹੇਠ ਕੰਮ ਚੱਲਦਾ ਪਿਆ, ਜੋ ਇਹ ਬੜੀ ਅੰਨੀ ਗਲੀ ਦੇ ਵਿੱਚ ਵੜਨ ਵਾਲੀ ਗੱਲ ਆ। ਕਿ ਗੁਜਰਾਤ ਦੇ ਵਿੱਚ ਉਵਾਲਾ ਵੇਖਿਆ, ਕਿੰਨਾ ਵੱਡਾ ਨੁਕਸਾਨ ਹੋਇਆ, ਉੱਥੇ ਕਿੰਨੀ ਹਿੰਸਾ ਹੋਈ, ਸਭ ਕੁਛ ਹੋਇਆ। ਇਹ ਸਿਰਫ ਤੇ ਸਿਰਫ ਅਖੌਤੀ ਗਊ ਰੱਖਿਆ ਦੀ ਮਿਹਰਬਾਨੀ ਸੀ। ਹੁਣ ਉਹ ਅੱਗ ਹਾਲੇ ਹੈ ਜਿਹੜੀ ਉਹ ਧੁਖਦੀ ਪਈ ਹੈ। ਤੇ ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਵਿੱਚ ਮੰਦਸੌਰ ਹੈ, ਉੱਥੇ ਇੱਕ ਸ਼ਹਿਰ, ਉਹਦੇ ਰੇਲਵੇ ਸਟੇਸ਼ਨ ਤੇ 2 ਮੁਸਲਮਾਨ ਬੀਬੀਆਂ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ ਗਿਆ, ਮਾਰਿਆ ਗਿਆ। ਜਦੋਂ ਉਹਨਾਂ ਦੇ ਹੱਥ 'ਚ ਉਹ ਜਿਹੜਾ ਫੜਿਆ ਹੋਇਆ ਸੀ ਗੋਸ਼ਤ, ਉਹਨੂੰ ਚੈੱਕ ਕੀਤਾ ਗਿਆ ਤੇ ਉਹ ਗਾਂ ਦਾ ਗੋਸ਼ਤ ਹੋਣ ਦੀ ਥਾਂ ਤੇ ਮੱਝ ਦਾ ਗੋਸ਼ਤ ਨਿਕਲਿਆ ਜੀ। ਹੈ ਉਹ ਮਾਸ, ਪਰ ਮਾਸ ਉਹ ਨਹੀਂ ਸੀ, ਜਿਹਦੇ ਕਰਕੇ ਉਹਨਾਂ ਦਾ ਮਾਸ ਜਿਹੜਾ ਉਹ ਛਿਲਕਤਿਆ। ਔਰ ਇਹ ਸਾਰਾ ਕੁਛ ਪੁਲਿਸ ਦੀ ਹਾਜ਼ਰੀ 'ਚ ਹੁੰਦਾ ਰਿਹਾ, ਹਜ਼ਾਰਾਂ ਸੈਂਕੜਿਆਂ ਦੀ ਭੀੜ ਦੇ ਵਿਚਾਲੇ ਹੁੰਦਾ ਰਿਹਾ। ਕਿਸੇ ਦੀ ਉੱਥੇ ਗੈਰਤ ਨਹੀਂ ਜਾਗੀ, ਕਿਸੇ ਦਾ ਦਿਲ ਨਹੀਂ ਪਸੀਜਿਆ ਕਿ ਇਹਨਾਂ ਬੀਬੀਆਂ ਨੂੰ ਛੁਡਾਇਆ ਜਾਵੇ। ਇਸ ਬੇਰਹਿਮੀ ਦੀ ਆਵਾਜ਼ ਅੱਜ ਮਾਇਆਵਤੀ ਨੇ ਉਠਾਈ ਹੈ, ਗੁਲਾਮ ਨਬੀ ਆਜ਼ਾਦ ਨੇ ਉਠਾਈ ਹੈ। ਕਾਫੀ ਹੰਗਾਮਾ ਜਿਹੜਾ ਇਸ ਮੁੱਦੇ ਤੇ ਹੁੰਦਾ ਰਿਹਾ। ਪਰ ਗੱਲ ਇਹ ਹੈ ਕਿ ਦੇਖੋ, ਹੁਣ ਅੱਜ ਇਹ ਵਿਵਾਦ ਹੈ ਜਿਹੜਾ ਸੰਸਦ ਦੇ ਵਿੱਚ ਚਲਾ ਗਿਆ, ਨਾਲ ਦੀ ਨਾਲ ਸਭ ਕੁਛ ਇਹ ਜਿਹੜਾ ਸਾਹਮਣੇ ਆ ਗਿਆ ਕਿ ਗੋਸ਼ਤ ਹੈ ਜਿਹੜਾ ਮੱਝ ਦਾ ਸੀ। ਤੇ ਜੇਕਰ ਇਹ ਸਾਰੀ ਜੋ ਵੀ ਪ੍ਰਣਾਲੀ ਹੈ, ਜੋ ਵੀ ਪ੍ਰਕਿਰਿਆ ਹੈ, ਇਹ ਸਾਰੀ ਪਹਿਲਾਂ ਅਪਣਾ ਲਈ ਜਾਵੇ, ਕਿ ਪਹਿਲਾਂ ਚੈੱਕ ਕਰਵਾ ਲਿਆ ਜਾਵੇ ਜੇ ਵਾਕਈ ਗਊ ਦਾ ਗੋਸ਼ਤ ਹੈ, ਤੇ ਫਿਰ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇ। ਪਰ ਕੋਈ ਵੀ ਸੰਵਿਧਾਨ, ਕੋਈ ਵੀ ਕਾਨੂੰਨ ਲੋਕਤੰਤਰ ਨੂੰ ਭੀੜ ਤੰਤਰ ਦੇ ਵਿੱਚ ਬਦਲਣ ਦੀ ਇਜਾਜ਼ਤ ਨਹੀਂ ਦਿੰਦਾ। ਕਿਸੇ ਨੂੰ ਇਹ ਹੱਕ ਨਹੀਂ ਹੈ ਕਿ ਉਹ ਉੱਥੇ ਆਪਣੇ ਪੱਧਰ ਤੇ ਠਾਣੇਦਾਰੀ ਕਰਨ ਲੱਗ ਜੇ। ਜੋ ਕੁਝ ਇੱਥੇ ਹੋ ਰਿਹਾ ਪੰਜਾਬ ਦੇ ਵਿੱਚ, ਜੋ ਕੁਝ ਬਾਹਰ ਹੋ ਰਿਹਾ, ਅਸੀਂ ਵੇਖ ਹੀ ਰਹੇ। ਸਾਡੇ ਇੱਥੇ ਇਹਨਾਂ ਨੇ ਸਾਬਣ ਵਾਲੀਆਂ ਇਕਾਈਆਂ ਜਿਹੜੀਆਂ ਉਹ ਬੰਦ ਕਰਾਤੀਆਂ। ਹਾਲਾਂਕਿ ਜਿੱਥੋਂ ਚਰਬੀ ਆਉਂਦੀ ਹੈ ਉਹ ਲਾਇਸੈਂਸ ਸ਼ੁਦਾ ਜਿਹੜਾ ਉਹ ਬੁਚੜਖਾਨਾ ਉਹ ਚੱਲਦਾ ਪਿਆ, ਪਰ ਜਿਹੜੇ ਉਹ ਚਰਬੀ ਵਰਤ ਕੇ ਸਾਬਣ ਬਣਾਉਂਦੇ ਆ ਉਹਨਾਂ ਦੀਆਂ ਸਾਰੀਆਂ ਇਹਨਾਂ ਨੇ ਇਕਾਈਆਂ ਬੰਦ ਕਰਾਤੀਆਂ। ਦੁਕਾਨਦਾਰੀਆਂ ਜਿਹੜੀਆਂ ਉਹ ਠੱਪ ਕਰਵਾਤੀਆਂ। ਉਹ ਕਹਿੰਦੇ ਕਿ ਭਾਈ ਅਸੀਂ ਆਲੂ ਗੰਢੇ ਵੇਚ ਲਾਂਗੇ, ਪਰ ਸਾਤੋਂ ਬੇਇੱਜ਼ਤੀ ਨਹੀਂ ਕਰਾ ਹੋਣੀ। ਜੋ ਇਹ ਗਾਂ ਰੱਖਿਆ ਦੇ ਹੇਠ ਇਹ ਸਾਰਾ ਕੁਛ ਚੱਲਦਾ ਪਿਆ, ਇਹਨੂੰ ਰੋਕਣ ਦੀ ਲੋੜ ਹੈ, ਇਹਨੂੰ ਲਗਾਮ ਲਾਉਣ ਦੀ ਲੋੜ ਆ। ਨਹੀਂ ਤਾਂ ਕਿਸੇ ਦਿਨ ਇਹ ਮੁੱਦਾ ਹੈ ਜਿਹੜਾ ਬਹੁਤ ਜ਼ਿਆਦਾ ਵਿਗੜ ਜਾਏਗਾ। ਇਹ ਗਾਂ ਰੱਖਿਆ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਜਦੋਂ ਕਹਾਣੀਆਂ ਵਿਗੜਦੀਆਂ ਫਿਰ ਕਈ ਪਾਤਰ ਰਗੜੇ ਜਾਂਦੇ ਆ ਵਿੱਚ। ਜੀ। ਅੱਗੇ ਆਪਾਂ ਗੱਲ ਕਰਦੇ ਹਾਂ। ਪੰਜਾਬ ਸਰਕਾਰ ਨੇ ਉਦਯੋਗਾਂ ਲਈ ਬਿਜਲੀ ਦਰਾਂ ਸਸਤੀਆਂ ਕੀਤੀਆਂ। ਪੰਜਾਬੀ 'ਚ ਇੱਕ ਕਹਾਵਤ ਹੈ, ਕਾਲੇ ਹੋਣ ਨਾ ਬੱਗੇ ਭਾਵੇਂ 100 ਮਣ ਸਾਬਣ ਲੱਗੇ। ਇਹ ਜਿੰਨਾ ਮਰਜ਼ੀ ਹੁਣ ਸਾਬਣ ਲਈ ਜਾਓ, ਕਾਲਿਆਂ ਨੇ ਗੋਰੇ ਨਹੀਂ ਹੋਣਾ। ਇਹਨਾਂ ਨੇ ਰਿਆਇਤ ਬੜੀ ਵੱਡੀ ਦਿੱਤੀ ਹੈ। ਰਿਆਇਤ ਇਸ ਕਰਕੇ ਵੱਡੀ ਹੈ ਕਿ ਲਗਾਤਾਰ ਦੂਜੇ ਸਾਲ ਇਹਨਾਂ ਨੇ ਘਰੇਲੂ ਖਪਤਕਾਰਾਂ ਤੇ ਬੋਝ ਨਹੀਂ ਪਾਇਆ। ਯਾਨੀ ਘਰੇਲੂ ਖਪਤਕਾਰਾਂ ਲਈ ਬਿਜਲੀ ਦੀਆਂ ਦਰਾਂ ਨਹੀਂ ਵਧਾਈਆਂ, ਜਦ ਕਿ ਪਾਵਰਕਾਮ ਹੈ ਜਿਹੜਾ 19,000 ਕਰੋੜ ਦੇ ਘਾਟੇ 'ਚ ਆ। ਕਿਉਂਕਿ ਜਿਹੜੀ ਸਬਸਿਡੀ ਜਾਂਦੀ ਹੈ ਮੋਟਰਾਂ ਨੂੰ, ਜਾਂ ਜਿਹੜੇ SC ਪਰਿਵਾਰ ਆ ਜੋ ਉਹਨਾਂ ਨੂੰ ਸਬਸਿਡੀ ਜਾਂਦੀ ਹੈ ਬਿਜਲੀ ਦੀ, ਉਹਦੇ ਕਰਕੇ 19,000 ਕਰੋੜ ਦਾ ਬੋਝ ਲਿਆ ਪਾਵਰਕਾਮ। ਪਰ ਬਾਵਜੂਦ ਇਸ ਦੇ, ਕਿਉਂਕਿ ਅੱਗੇ ਵੋਟਾਂ ਨੇ
ਇਸ ਕਰਕੇ ਲਗਾਤਾਰ ਦੂਜੇ ਸਾਲ ਬੋਝ ਨਹੀਂ ਪਾਇਆ ਗਿਆ ਕਿ ਲੋਕਾਂ ਨੂੰ ਨਾਰਾਜ਼ ਨਾ ਕੀਤਾ ਜਾਵੇ। ਜੀ ਇਹ ਚੰਗੀ ਗੱਲ ਹੈ ਵੈਸੇ, ਭਾਵੇਂ ਕੋਈ ਵੀ ਉਹਨਾਂ ਦਾ ਦ੍ਰਿਸ਼ਟੀਕੋਣ ਰਿਹਾ, ਪਰ ਘਰੇਲੂ ਖਪਤਕਾਰਾਂ ਤੇ ਬੋਝ ਨਹੀਂ ਪਿਆ ਲਗਾਤਾਰ ਦੂਜੇ ਸਾਲ, ਇੱਕ ਚੰਗੀ ਗੱਲ ਆ। ਹੁਣ ਜੇ ਗੱਲ ਕਰੀਏ ਅਸਲੀ ਮੁੱਦੇ ਦੀ, ਤੇ ਉਹ ਇਹ ਹੈ ਕਿ ਉਦਯੋਗ ਜਗਤ ਨੂੰ ਅੱਜ ਇਹਨਾਂ ਨੇ ਖਾਸੀਆਂ ਰਾਇਤਾਂ ਦਿੱਤੀਆਂ ਨੇ। ਬਿਜਲੀ ਦੇ ਰੇਟ ਹੈ ਜਿਹੜੇ ਉਹ ਘਟਾ ਦਿੱਤੇ ਆ। ਜਿੱਦਾਂ ਕਿ ਅੱਗੇ ਜਿਹੜੀ ਬਿਜਲੀ ਦੀ ਦਰ ਸੀਗੀ ਉਹ ਮਹਿੰਗੀ ਸੀ, ਪਰ ਉਦਯੋਗ ਜਗਤ ਨੂੰ ਇਹਦੀ ਜਿਹੜੀ ਹੁਣ ਉਹ ਕਟੌਤੀ ਕਰ ਦਿੱਤੀ ਗਈ ਹੈ। 36 ਪੈਸੇ ਜਿਹੜੀ ਹੈ ਉਹ ਕਟੌਤੀ ਸ਼ਾਇਦ ਇਹਨਾਂ ਨੇ ਕੀਤੀ ਹੈ। ਪਹਿਲਾਂ 4 ਰੁਪਏ ਕੁਛ ਪੈਸੇ ਸੀ, ਹੁਣ 3 ਰੁਪਏ ਕੁਛ ਪੈਸੇ ਕੀਤੀ ਹੈ। ਇਹ ਕਟੌਤੀ ਤੇ ਕੀਤੀ ਗਈ ਹੈ। ਜਿੰਨੀ ਵੀ ਕਟੌਤੀ ਕੀਤੀ ਗਈ ਹੈ ਉਹ ਚੰਗੀ ਹੈ, ਉਦਯੋਗ ਜਗਤ ਲਈ ਚੰਗੀ ਗੱਲ ਹੈ। ਚਾਹੇ ਉਹ 1 ਰੁਪਏ ਦੀ ਕਟੌਤੀ ਕੀਤੀ ਗਈ ਜਾਂ ਕੁਛ ਪੈਸੇ ਦੀ ਕਟੌਤੀ ਕੀਤੀ ਗਈ, ਉਦਯੋਗ ਜਗਤ ਨੂੰ ਇਹਦੀ ਜ਼ਰੂਰਤ ਸੀ। ਪਰ ਕੀਤੀ ਕਦੋਂ ਗਈ? ਜਦੋਂ ਦੀਵਾ ਬੁਝ ਗਿਆ। ਬੁਝੇ ਦੀਵੇ 'ਚ ਤੇਲ ਪਾਉਣ ਦੀ ਕੀ ਹੁਣ ਫਾਇਦਾ? ਕੋਈ ਫਾਇਦਾ ਨਹੀਂ। ਬੁਝੇ ਤੇਲ 'ਚ ਦੀਵਾ, ਬੁਝੇ ਦੀਵੇ 'ਚ ਜਿੰਨਾ ਮਰਜ਼ੀ ਤੇਲ ਪਾਈ ਜਾਓ। ਉਦਯੋਗ ਜਗਤ ਦੇ ਵਿੱਚ ਤੇ ਐਸੀ ਬਰਬਾਦੀ ਆਈ, ਐਸੀ ਉਥਲ ਪੁਥਲ ਹੋਈ ਕਿ 21,000 ਇਕਾਈਆਂ ਜਿਹੜੀਆਂ ਉਹ 9 ਸਾਲਾਂ 'ਚ ਚਲੇ ਗਈਆਂ, 9.5 ਸਾਲਾਂ ਦੇ ਵਿੱਚ ਪਲਾਇਨ ਕਰ ਗਈਆਂ ਜਾਂ ਖਤਮ ਹੋ ਗਈਆਂ। 21,000 ਉਦਯੋਗਕ ਇਕਾਈਆਂ। ਇਹ ਉਹ ਹੋਰ ਨਹੀਂ ਕੋਈ ਕਹਿ ਰਿਹਾ, ਉਦਯੋਗਕ ਇਕਾਈਆਂ ਦਾ ਜਿਹੜਾ ਇੱਕ ਲੀਡਰ ਹੈ ਉਹੀ ਇਹ ਅੰਕੜਾ ਪੇਸ਼ ਕਰਦਾ ਪਿਆ ਕਿ ਅਸੀਂ ਤੇ ਲੁੱਟੇ ਫੁੱਟੇ ਗਏ। ਹੁਣ ਇਹ ਰਿਆਇਤ ਜ਼ਰੂਰ ਦਿੱਤੀ ਗਈ ਹੈ ਬਿਜਲੀ ਦਰਾਂ ਦੇ ਵਿੱਚ, ਔਰ ਇਹਦੇ ਨਾਲ ਫਾਇਦਾ ਹੋਏਗਾ, ਕੁਛ ਨਾ ਕੁਛ ਫਾਇਦਾ ਹੋਏਗਾ। ਪਰ ਅੱਜ ਵੀ ਇਹ ਹੈ ਕਿ ਸਾਡੇ ਇੱਥੇ ਜਦੋਂ 5 ਰੁਪਏ ਬਿਜਲੀ ਸੀ, ਜਿਹੜਾ ਹੁਣ 1 ਰੁਪਏ ਦਾ ਫਰਕ ਪਏਗਾ, ਇਹਦੇ ਲਾਗੂ ਹੋਣ ਤੋਂ ਪਹਿਲਾਂ ਜੇ ਅਸੀਂ ਚੀਨ ਦੀ ਗੱਲ ਕਰੀਏ ਉੱਥੇ 3 ਰੁਪਏ ਉਹ ਦਿੰਦੇ ਨੇ ਪਰ ਯੂਨਿਟ, 3 ਰੁਪਏ ਪਰ ਯੂਨਿਟ ਮੁਹੱਈਆ ਕਰਾਉਂਦੇ, ਪਰ ਸਾਡੇ ਇੱਥੇ 5 ਰੁਪਏ ਪਰ ਯੂਨਿਟ ਸੀ। ਆਹ ਦਰ ਨਵੀਆਂ ਦਰਾਂ ਲਾਗੂ ਹੋਣ ਤੋਂ ਪਹਿਲਾਂ ਇਹ ਬੜਾ ਵੱਡਾ ਫਰਕ ਸੀ। ਤਾਂ ਚਾਈਨਾ ਦੀ ਤੁਸੀਂ ਇੰਡਸਟਰੀ ਦੇਖਦੇ ਹੋ, ਪੂਰੀ ਦੁਨੀਆ ਨੂੰ ਅੱਜ ਉਹ ਅੱਗੇ ਲਾਈ ਫਿਰਦੀ ਹੈ। ਉਹ ਇਸੇ ਕਰਕੇ ਉਹਨਾਂ ਨੂੰ ਸਹੂਲਤਾਂ ਮਿਲਦੀਆਂ। ਸਾਡੇ ਇੱਥੇ ਜ਼ਮੀਨ ਵੀ ਮਹਿੰਗੀ ਹੈ ਉਦਯੋਗਪਤੀਆਂ ਲਈ, ਔਰ ਉਸ ਤੋਂ ਇਲਾਵਾ ਬਿਜਲੀ ਵੀ ਮਹਿੰਗੀ ਹੈ, ਜਿਹੜੀ ਸਭ ਤੋਂ ਬੇਸਿਕ ਲੋੜ ਹੈ, ਜਿਹਨੂੰ ਬੇਸਿਕ ਨੀਡ ਕਹਿ ਸਕਦੇ ਹਾਂ ਇੰਡਸਟਰੀ ਦੇ ਖੇਤਰ ਦੇ ਵਿੱਚ। ਇਹਨਾਂ ਨੇ ਕੀਤੀ ਹੈ, ਚੰਗੀ ਗੱਲ ਹੈ, ਪਰ ਇਹ ਉਦਯੋਗ ਨੂੰ ਬਚਾਉਣ ਲਈ ਨਹੀਂ, ਇਹ ਵੋਟਾਂ ਨੂੰ ਮੁੱਛਣ ਲਈ ਹੈ। ਕਿਉਂਕਿ ਜੇ ਉਦਯੋਗ ਨੂੰ ਬਚਾਉਣਾ ਹੁੰਦਾ, ਜਦੋਂ ਅੱਜ ਤੋਂ 5-6 ਸਾਲ ਪਹਿਲਾਂ ਜਦੋਂ ਇੱਥੋਂ ਰਿੜਨੇ ਸ਼ੁਰੂ ਹੋ ਗਏ ਸੀ, ਕੁਝ ਰਿੜਨੇ ਸ਼ੁਰੂ ਹੋ ਗਏ ਸੀ ਵਪਾਰੀ, ਤੇ ਕੁਝ ਹਿਮਾਚਲ ਦੇ ਪਹਾੜਾਂ ਨੂੰ ਚੜ੍ਹਨੇ ਸ਼ੁਰੂ ਹੋ ਗਏ ਸੀ, ਉਦੋਂ ਇਹ ਛੂਟਾਂ ਦਿੱਤੀਆਂ ਜਾਂਦੀਆਂ, ਉਦੋਂ ਇਹ ਰਾਇਤਾਂ ਦਿੱਤੀਆਂ ਜਾਂਦੀਆਂ, ਤਾਂ ਕਿ ਜਿਹੜੇ ਸਾਡੇ ਇੱਥੋਂ ਬਹੁਤ ਵੱਡੇ ਉਦਯੋਗਪਤੀ ਜਿਹੜੇ ਇੱਥੋਂ ਪਲਾਇਨ ਕਰਕੇ ਉਹ ਨਾ ਜਾਂਦੇ। ਪਰ ਫਿਰ ਵੀ ਚਲੋ ਜੋ ਇਹਨਾਂ ਨੇ ਕੀਤਾ ਉਹ ਠੀਕ ਆ, ਪਰ ਇਹ ਉਹਨਾਂ ਨਹੀਂ ਹੈ ਜਿਹਦੇ ਨਾਲ ਬਹੁਤ ਵੱਡਾ ਅਸਰ ਪਵੇਗਾ। ਜੇ ਅਸਰ ਪਾਉਣਾ ਹੈ ਤਾਂ ਸਾਨੂੰ ਇਨਕਲਾਬੀ ਰਾਇਤਾਂ ਦੇਣੀਆਂ ਪੈਣਗੀਆਂ ਜੇ ਉਦਯੋਗ ਨੂੰ ਐਸਟੈਬਲਿਸ਼ ਕਰਨਾ ਹੈ। ਪਰ ਜੇ ਐਸਟੈਬਲਿਸ਼ ਵੀ ਕਰ ਲਿਆ ਤੇ ਮੁੜ ਕੇ ਫਿਰ ਡੱਬਾ ਰੱਖ ਦਿੱਤਾ ਕਿ ਅੱਧਾ ਹਿੱਸਾ ਇਹਦੇ 'ਚ ਪਾਈ ਜਾਓ, ਫਿਰ ਨਹੀਂ ਗੱਡੀ ਚੱਲਣੀ। ਤੁਹਾਨੂੰ ਰਾਇਤਾਂ ਵੀ ਦੇਣੀਆਂ ਪੈਣੀਆਂ, ਨਾਲ ਤੁਹਾਨੂੰ ਟੈਕਸਾਂ ਦੇ ਵਿੱਚ ਛੂਟ ਦੇਣੀ ਪੈਣੀ ਹੈ, ਔਰ ਨਾਲ ਇੱਕ ਆਦਰਸ਼ ਪ੍ਰਬੰਧ ਵੀ ਉਹਨਾਂ ਨੂੰ ਸਿਰਜ ਕੇ ਦੇਣਾ ਪਵੇਗਾ ਕਿ ਭਾਈ ਇਹ ਸਾਡਾ ਪ੍ਰਬੰਧ, ਕੋਈ ਡੰਡਾ ਟੈਕਸ ਨਹੀਂ, ਕੋਈ ਗੁੰਡਾ ਟੈਕਸ ਨਹੀਂ, ਖੁੱਲ੍ਹਦਿਲੀ ਦੇ ਨਾਲ ਕੰਮ ਕਰੋ ਆਪਦਾ। ਜੀ 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 ਅੱਗੇ ਆਪਾਂ ਗੱਲ ਕਰਦੇ ਹਾਂ। ਹੁਣ ਕੇਂਦਰ ਨੇ ਆਪ ਮਗਰ ਇਨਕਮ ਟੈਕਸ ਨੂੰ ਵੀ ਝੋਕਿਆ, ਸਾਰੇ ਇੱਧਰ ਹੀ ਲਾ ਦਿੱਤੇ ਜੀ। ਉਧਰੋਂ ਪਿੱਛੋਂ ਭਾਵੇਂ ਕੋਈ ਇਹਨਾਂ ਦਾ ਸਮਾਨ ਚੁੱਕ ਕੇ ਲੈ ਜੇ, ਸਾਰੇ ਮਹਿਕਮੇ ਇੱਧਰ ਹੀ ਲਾ ਦਿੱਤੇ ਆ। CBI ਹੈ, ਕੀ ED ਹੈ, ਕੀ ਪੁਲਿਸ ਆ, ਸਾਰੀ ਇੱਧਰ ਤੱਕ ਦਿੱਤੇ। ਇਨਕਮ ਟੈਕਸ ਰਹਿੰਦੇ ਸੀਗੇ, ਸ਼ਾਇਦ ਉਹਨਾਂ ਕੋਲ ਕੰਮ ਥੋੜਾ ਸੀ, ਕਹਿੰਦੇ ਕਿ ਆਮ ਆਦਮੀ ਵੱਲ ਚਲੇ ਜਾਓ। ਜਿਹੜਾ ਵੀ ਮਹਿਕਮਾ ਇਹਨਾਂ ਨੂੰ ਵਿਹਲਾ ਜਾਪਦਾ ਉਹਨੂੰ ਕਹਿ ਦਿੰਦੇ ਕਿ ਚਲੋ ਤੁਸੀਂ ਆਮ ਆਦਮੀ ਪਾਰਟੀ ਦੇ ਦਫ਼ਤਰਾਂ 'ਚ, ਉਹਨਾਂ ਦੇ ਘਰਾਂ 'ਚ। ਅੱਜ ਜਿਹੜਾ ਇਹ ਵਿਧਾਇਕ ਹੈ ਕਰਤਾਰ ਸਿੰਘ ਤੰਵਰ, ਇਹਦੇ ਘਰ ਇਨਕਮ ਟੈਕਸ ਨੇ ਰੇਡ ਕੀਤੀ ਹੈ। ਔਰ ਕਰਤਾਰ ਸਿੰਘ ਤੰਵਰ ਹੈ ਜਿਹੜਾ, ਉਹ ਪਹਿਲਾਂ ਭਾਰਤੀ ਜਨਤਾ ਪਾਰਟੀ 'ਚ ਹੁੰਦਾ ਸੀ, ਇਸ ਕਰਕੇ ਇਨਕਮ ਟੈਕਸ ਦੀ ਜਿਹੜੀ ਬੋਣੀ ਕੀਤੀ ਗਈ ਹੈ ਉਹਦੇ ਤੋਂ ਕੀਤੀ ਗਈ ਹੈ। ਜਿਹੜਾ ਛੱਡ ਕੇ ਭੱਜਿਆ ਸੀਗਾ ਬੜਾ ਜਿਹਾ, ਉਹਨੂੰ ਵੀ ਹੱਥ ਵਿਖਾਇਓ, ਇਸ ਕਰਕੇ ਉਹਦੇ ਘਰੇ ਗਏ ਆ। ਹੁਣ ਕੀ ਇਹਨਾਂ ਨੇ ਪੁੰਛਣ ਕੀਤੀ ਹੈ, ਇਹ ਤੇ ਚੀਜ਼ਾਂ ਹਾਲੇ ਤੱਕ ਸਾਬਤ ਨਹੀਂ ਹੋਈਆਂ, ਹਾਲੇ ਤੱਕ ਸਾਹਮਣੇ ਨਹੀਂ ਆਈਆਂ। ਪਰ ਅਰਵਿੰਦ ਕੇਜਰੀਵਾਲ ਨੇ ਬਹੁਤ ਤਗੜੀ ਪ੍ਰਤੀਕਿਰਿਆ ਦਿੱਤੀ। ਉਹਨੇ ਕਿਹਾ ਕਿ ਮੋਦੀ ਸਾਹਿਬ ਜਿੱਥੋਂ ਤੱਕ ਪਹੁੰਚ ਗਏ ਆ, ਹੋ ਸਕਦਾ ਕੱਲ ਨੂੰ ਇਹ ਮੈਨੂੰ ਮਰਵਾ ਹੀ ਦੇਣ। ਇਹ ਅਰਵਿੰਦ ਕੇਜਰੀਵਾਲ ਦੀ ਪ੍ਰਤੀਕਿਰਿਆ ਵੀਡੀਓ ਦੇ ਰੂਪ ਦੇ ਵਿੱਚ ਤਰਥੱਲੀ ਮੱਚੀ ਪਈ ਹੈ। ਹੁਣ ਦੇਖੋ ਜੋ ਹੋ ਰਿਹਾ ਹੈ ਉਹ ਤੇ ਹੁਣ ਬਿਲਕੁਲ ਸਾਬਤ ਹੀ ਹੋ ਗਿਆ ਹੈ। ਠੀਕ ਹੈ ਕਿ ਉਹਨਾਂ ਦੇ ਵਿੱਚ ਕੁਝ ਬੰਦੇ ਗਲਤ ਹੋਣਗੇ, ਜਿੱਦਾਂ ਤੋਮਰ ਆਇਆ ਸੀਗਾ
ਸ਼ੁਰੂ ਦੇ ਵਿੱਚ ਉਹਦਾ ਡਿਗਰੀ ਵਾਲਾ ਵਿਵਾਦ ਸੀਗਾ, ਉਹ ਮੰਨ ਲਿਆ। ਸੋਮਨਾਥ ਭਾਰਤੀ ਸੀਗਾ ਕਿਉਂਕਿ ਉਹਦਾ ਘਰੇਲੂ ਵਿਵਾਦ ਸੀ, ਉਹਦੀ ਮੈਸੇਜ ਸੀਗੀ ਜਿਹੜੀ ਉਹ ਬੀਬੀ ਆ ਕੇ ਬਾਹਰ ਬੋਲੀ ਕਿ ਮੇਰੇ ਨਾਲ ਏਦਾਂ ਹੋਇਆ ਓਦਾਂ ਹੋਇਆ, ਉਹ ਠੀਕ ਆ, ਮੰਨਿਆ ਜਾ ਸਕਦਾ ਕੁਛ ਹੱਦ ਤੱਕ। ਪਰ ਆਹ ਜੋ ਸਿਲਸਿਲਾ ਚਲਾ ਦਿੱਤਾ, ਕਿਸੇ ਨੂੰ ਬੇਅਦਬੀ ਚੜਾ ਦਿੱਤਾ, ਕਿਸੇ ਨੂੰ ਕਾਸੇ ਚੜਾ ਦਿੱਤਾ, ਜਿਹੜਾ ਇਹਨਾਂ ਦਾ ਉਹ ਸੈਕਟਰੀ ਸੀਗਾ, ਜਿਹੜਾ ਸਭ ਤੋਂ ਵੱਡਾ ਸੈਕਟਰੀ ਸੀਗਾ, ਉਹਨੂੰ ਫਸਾਇਆ। 2006 ਦਾ ਮਾਮਲਾ ਸੀ, 2006 ਦਾ ਸੀ, ਪਰ ਉਹਨੂੰ 10 ਸਾਲਾਂ ਬਾਅਦ ਫਸਾਇਆ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਚੀਫ ਸੈਕਟਰੀ ਸੀ, ਉਹਨੂੰ ਰਜਿੰਦਰ ਕੁਮਾਰ ਨੂੰ ਚੁੱਕਿਆ ਗਿਆ ਉੱਥੋਂ, ਇਸ ਕਰਕੇ ਕਿ ਉਹ ਹੁਣੀ ਸ਼ਾਮਤ ਨੂੰ ਕੇਜਰੀਵਾਲ ਦਾ ਚੀਫ ਸੈਕਟਰੀ ਸੀ। ਜੇ ਉੱਥੇ ਕਿਸੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਦਾ ਹੁੰਦਾ, ਕਿਸੇ ਨੇ ਬੁਲਾਉਣਾ ਹੀ ਨਹੀਂ ਸੀਗਾ। ਇਹ ਚੀਜ਼ਾਂ ਜਿਹੜੀਆਂ ਨਾ ਸ਼ੱਕ ਪੈਦਾ ਕਰਦੀਆਂ। ਹੁਣ ਦੇਖੋ ਸ਼ੀਲਾ ਦੀਕਸ਼ਤ ਸੀਗੀ, ਜਿਵੇਂ ਇਹ ਖਬਰ ਆਈ ਕਿ ਉਹ ਪੰਜਾਬ ਦੀ ਮੁਖੀ ਹੋ ਸਕਦੀ ਹੈ, ਪੰਜਾਬ ਦੇ ਇੰਚਾਰਜ ਲੱਗ ਸਕਦੀ ਹੈ, ਤੇ ਉਹਦੀ ਫਾਈਲ ਚੱਲ ਪਈ। ਉਹਦੀ ਫਾਈਲ ਜਿਹੜੀ ਹੈ ਉਹ ਮਿੱਟੀ ਚੋਂ ਸਿਰ ਕੱਢ ਖਲੋਤੀ ਕਿ ਮੈਂ ਵੀ ਹਾਂ। ਤੇ ਜਿਵੇਂ ਹੀ ਉਹ ਖਬਰ ਜਿਹੜੀ ਸੀਗੀ ਉਹ ਬਹਿ ਗਈ ਕਿ ਉਹ ਪੰਜਾਬ 'ਚ ਨਹੀਂ ਆ ਰਹੀ, ਉਹ ਫਾਈਲ ਵੀ ਨਾਲ ਹੀ ਉੱਥੇ ਧੌਣ ਸੁੱਟ ਗਈ। ਉਹ ਫਾਈਲ ਪਤਾ ਨਹੀਂ ਕਿੱਧਰ ਗਈ, ਸ਼ੀਲਾ ਦੀਕਸ਼ਤ ਵਾਲੀ, ਉਹ ਚੁੱਪੀ ਕਰ ਗਈ। ਸੋ ਇਹ ਇੱਕ ਬਹੁਤ ਜ਼ਿਆਦਾ ਜਿਹੜਾ ਸ਼ੱਕੀ ਕਰਦੇ ਕੇਂਦਰ ਦਾ ਕਿਰਦਾਰ, ਕੇਂਦਰ ਦੀ ਕਾਰਜ ਪ੍ਰਣਾਲੀ ਨੂੰ ਸ਼ੱਕੀ ਕਰਦੇ ਆ। ਹੁਣ ਵੀਰਭੱਦਰ ਦੇ ਜਿਹੜੀ ਕੁੜੀ ਦੇ ਵਿਆਹ ਤੇ CBI ਦਾ ਛਾਪਾ ਮਰਵਾਉਣਾ, ਉਸ ਵੇਲੇ ਜਦੋਂ ਉਹ ਲਾਮਾ ਲੈ ਰਹੀ ਸੀ, ਜਦੋਂ ਉਹ ਫੇਰੇ ਲੈ ਰਹੀ ਸੀਗੇ, ਉਸ ਸਮੇਂ ਜਾ ਕੇ CBI ਨੇ ਰੇਡ ਮਾਰਨੀ। ਉੱਥੇ CBI ਥੋੜੀ ਗਈ ਸੀ, ਉੱਥੇ CBI ਦਾ ਤੇ ਇੱਕ ਲਿਬਾਸ ਸੀ, ਲਿਬਾਸ ਦੇ ਵਿੱਚ ਤੇ ਸਿਆਸਤ ਹੀ ਖੜੀ ਸੀ ਨਾ, ਜੋ ਜਲੀਲ ਕਰਨ ਗਈ ਸੀ। ਸੋ ਇਹ ਚੀਜ਼ਾਂ ਜਿਹੜੀਆਂ ਸਾਫ਼ ਕਰਦੀਆਂ ਕਿ ਜਿਹੜੀਆਂ ਕੇਂਦਰ ਦੇ ਅਧੀਨ ਏਜੰਸੀਆਂ ਆ, ਉਹ ਬੇਸ਼ੱਕ ਏਜੰਸੀਆਂ ਜ਼ਰੂਰ ਹੈ, ਪਰ ਅਸਲ ਦੇ ਵਿੱਚ ਉਹ ਕਾਰਪੋਰੇਸ਼ਨਾਂ ਆ, ਪ੍ਰਾਈਵੇਟ ਕਾਰਪੋਰੇਸ਼ਨਾਂ ਬਣ ਜਾਂਦੀਆਂ। ਉਹ ਜਿਹੜੇ ਸਿਆਸੀ ਵਿਰੋਧੀ ਹੁੰਦੇ ਆ, ਉਹਨਾਂ ਨੂੰ ਟਿਕਾਣੇ ਲਾਉਣ ਦੇ ਕੰਮ ਕਰਦੀਆਂ, ਅਸਲ ਕੰਮ ਤੇ ਥੋੜਾ ਕਰਦੀਆਂ। ਜੀ ਜੀ ਬਿਲਕੁਲ। ਇੱਕ ਵੀਡੀਓ ਅੱਜ ਕੱਲ੍ਹ ਉਹ ਵੀ ਜਿਹੜੀ ਚੱਲ ਰਹੀ ਆ, BJP ਦੇ ਇੱਕ ਵਿਧਾਇਕ ਵੱਲੋਂ ਜਿੱਥੇ ਟੋਲ ਕਟਾਉਂਦੇ ਆ, ਉਹ ਬੰਦੇ ਨੂੰ ਕੁੱਟਿਆ ਜਾ ਰਿਹਾ ਹੈ, ਉਹਨੂੰ ਗ੍ਰਿਫਤਾਰ ਕਰ ਰਹੇ ਨੇ। ਦੇਖੋ ਨਹੀਂ, ਇਹੋ ਜਿਹੇ ਤੇ ਹਜ਼ਾਰਾਂ ਮਸਲੇ ਆ ਨਾ ਜੀ, ਜਿਨ੍ਹਾਂ ਦੇ ਵਿੱਚ ਗ੍ਰਿਫਤਾਰੀਆਂ ਇਹਨਾਂ ਦੀਆਂ ਹੋਣੀਆਂ ਚਾਹੀਦੀਆਂ ਸੀਗੀਆਂ। ਹੁਣ ਦਇਆ ਸ਼ੰਕਰ ਆ, ਜਿਹਦੇ ਤੇ FIR ਵੀ ਦਰਜ ਕੀਤੀ ਹੈ। ਇਹ ਕਹਿੰਦੇ ਜੇ ਦਇਆ ਸ਼ੰਕਰ ਲੱਭਦਾ ਨਹੀਂ, ਉਹਦੀ ਅੱਜ ਫੋਟੋ ਵੀ ਸਾਹਮਣੇ ਆ ਗਈ ਹੈ ਕਿ ਉਹ ਤੇ ਮੰਦਰਾਂ 'ਚ ਸੁੱਖ ਲਾਉਂਦਾ ਫਿਰਦਾ, ਮੀਡੀਆ ਉਹਦੇ ਪਿੱਛੇ ਹੈ। ਦੇਖੋ ਮੀਡੀਆ ਨੂੰ ਉਹ ਮਿਲ ਸਕਦਾ, ਪਰ ਪੁਲਿਸ ਨੂੰ ਨਹੀਂ ਲੱਭ ਸਕਦਾ। ਬਹੁਤ ਸਾਰੇ ਮਸਲੇ ਇਹਨਾਂ ਦੇ, ਜੇ ਆਪਾਂ ਇਸ ਸੂਚੀ ਨੂੰ ਚੁੱਕ ਲਈਏ ਤੇ ਭਾਰਤੀ ਜਨਤਾ ਪਾਰਟੀ ਵਾਲਿਆਂ ਤੇ ਬਹੁਤ ਸਾਰੇ ਪੁਰਾਣੇ ਮਾਮਲੇ ਚੱਲਦੇ ਆ, ਅਡਵਾਨੀ ਹੋਰਾਂ ਤੱਕ ਮਾਮਲੇ ਚੱਲਦੇ। ਅਡਵਾਨੀ ਵਾਲਾ ਜਿਹੜਾ ਬਾਬਰੀ ਮਸਜਿਦ ਵਾਲਾ ਕੇਸ ਸੀਗਾ, ਉਹ ਕਿਸ ਤਰੀਕੇ ਦੇ ਨਾਲ ਖਤਮ ਕੀਤਾ ਗਿਆ, ਕਰਵਾਇਆ ਗਿਆ, ਉਹ ਸਾਰਿਆਂ ਨੂੰ ਪਤਾ। ਮੁਰਲੀ ਮਨੋਹਰ ਜੋਸ਼ੀ ਹੁੰਦਾ ਸੀ ਇਹਨਾਂ ਦਾ। ਬਹੁਤ ਸਾਰੇ ਬੰਦੇ ਆ ਜਿਹੜੇ ਉਹਨਾਂ ਦੀ ਗ੍ਰਿਫਤਾਰੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਸੀ, ਜੋ ਅੱਜ ਤੱਕ ਨਹੀਂ ਹੋਈਆਂ। ਜੀ ਜੀ ਜੀ। ਤੇ ਅਗਲੀ ਜੀ ਗੱਲ ਕਰੀਏ, ਭਲਵਾਨ ਨਰ ਸਿੰਘ ਦਾ ਦੂਜਾ ਨਮੂਨਾ ਵੀ ਡੋਪ ਟੈਸਟ 'ਚ ਫੇਲ। ਅਸਲ 'ਚ ਪਹਿਲਵਾਨ ਜਿਹੜਾ ਨਰ ਸਿੰਘ ਆ, ਉਹ ਵਿਚਾਰਾ ਹੁਣ ਬਿਲਕੁਲ ਟੁੱਟ ਗਿਆ ਜੀ। ਦੇਖੋ ਇਹ ਸਟੇਰਾਇਡ ਹੈ ਜਿਹੜਾ, ਜਿਹਦਾ ਇੱਕ ਸੈਂਪਲ, ਇੱਕ ਨਮੂਨਾ ਜਿਹੜਾ ਪੋਜ਼ਿਟਿਵ ਆ ਗਿਆ, ਦੂਜਾ ਸੁਭਾਵਿਕ ਹੀ ਆ ਜਾਣਾ ਹੈ। ਕਿਉਂਕਿ ਸਟੇਰਾਇਡ ਇਹੋ ਜਿਹੇ ਹੁੰਦੇ ਆ ਕਿ ਜਿਹੜੇ ਮਹੀਨਿਆਂ ਬੱਧੀ, ਹਫ਼ਤਿਆਂ ਬੱਧੀ, ਤੇ ਕਈ ਤੇ ਇਹੋ ਜਿਹੇ ਜਿਹੜੇ ਸਾਲਾਂ ਬੱਧੀ ਖੂਨ 'ਚ ਪੈ ਰਹਿੰਦੇ ਆ, ਉਹ ਸਰੀਰ ਦੇ ਵਿੱਚ ਪੈ ਰਹਿੰਦੇ ਅੰਸ਼ਾਂ ਦੇ ਰੂਪ 'ਚ। ਤੇ ਜਦੋਂ ਵੀ ਨਮੂਨਾ ਭਰਿਆ ਜਾਏਗਾ, ਉਹ ਅੰਸ਼ ਕੋਈ ਨਾ ਕੋਈ ਆ ਜਾਣਾ ਵਾ। ਤੇ ਇਸ ਕਰਕੇ ਇਹ ਮੰਨਿਆ ਜਾ ਰਿਹਾ ਸੀਗਾ ਕਿ ਜਿਹੜਾ 20 ਸੈਂਪਲ ਹੈ, 20 ਨਮੂਨਾ, ਉਹ ਵੀ ਪੋਜ਼ਿਟਿਵ ਆਏਗਾ। ਪਰ ਫਿਰ ਵੀ ਡੁੱਬਦਾ ਜਿਵੇਂ ਕਾਦੀਆਂ ਜਿਹੜਾ ਨੂੰ ਹੱਥ ਪਾਉਂਦਾ, ਨਰ ਸਿੰਘ ਨੇ ਇਹ ਜਿਹੜਾ 20 ਸੈਂਪਲ ਦਾ ਕਰਵਾਇਆ ਕਿ ਚਲੋ ਹੋ ਸਕਦਾ ਕਿਤੇ ਸੁਣੀ ਜਾਵੇ, ਪਰ ਉਹਦੀ ਮਾੜੀ ਕਿਸਮਤ। ਮਾੜੀ ਕਿਸਮਤ ਇਕੱਲੇ ਨਰ ਸਿੰਘ ਦੀ ਨਹੀਂ, ਮਾੜੀ ਕਿਸਮਤ ਪੂਰੇ ਮੁਲਕ ਦੀ ਵੀ ਹੈ ਕਿ ਜੋ ਹੋ ਰਿਹਾ ਚੰਗਾ ਨਹੀਂ ਹੋ ਰਿਹਾ। ਨਰ ਸਿੰਘ ਦੇ ਮਾਮਲੇ 'ਚ ਇੱਕ ਚੀਜ਼ ਵੇਖ ਸਕਦੇ ਆ ਕਿ ਇਹਦਾ ਬਹੁਤ ਵਾਰੀ ਡੋਪ ਟੈਸਟ ਹੈ ਜਿਹੜਾ ਉਹ ਲਿਆ ਗਿਆ ਇਸੇ ਏਜੰਸੀ ਵੱਲੋਂ, ਨਾਡਾ ਵੱਲੋਂ ਹੀ, ਪਰ ਕਦੇ ਵੀ ਉਹ ਪੋਜ਼ਿਟਿਵ ਨਹੀਂ ਆਇਆ। ਅੱਜ ਜਦੋਂ ਉਹ ਓਲੰਪਿਕ ਦੇ ਵਿੱਚ ਤਗਮੇ ਦਾ ਦਾਅਵੇਦਾਰ ਆ, ਤੇ ਉਹ ਇਹ ਗਲਤੀ ਨਹੀਂ ਕਰੇਗੇ। ਤੇ ਇੱਕ ਬੱਚਾ ਵੀ ਦੱਸ ਸਕਦਾ ਕਿ ਇਸ ਮੁਹਾਨ ਤੇ ਖੜ ਕੇ ਗਲਤੀ ਇਹੋ ਜਿਹੀ ਨਹੀਂ ਕਰੇਗਾ। ਤਾਂ ਇਹ ਗਲਤੀ ਨਹੀਂ ਜੋ ਕਹਿ ਰਿਹਾ ਮੇਰੇ ਨਾਲ ਸਾਜ਼ਿਸ਼ ਹੋਈ ਹੈ, ਕਿਉਂਕਿ ਕੁਸ਼ਤੀ ਲੜਨ ਉਹਨੇ ਰਿਓ ਦੇ ਵਿੱਚ ਜਾਣਾ ਸੀ, ਪਰ ਉਦੋਂ ਪਹਿਲਾਂ ਇੱਕ ਲੜਾਈ ਜਿਹੜੀ ਕੁਸ਼ਤੀ ਦੀ, ਉਹ ਇਸ ਕਰਕੇ ਦਾਅਵੇਦਾਰੀ ਨੂੰ ਲੈ ਕੇ ਹੋਈ ਕਿਉਂਕਿ ਸੁਸ਼ੀਲ ਕਹਿੰਦਾ ਸੀ ਮੈਂ ਜਾਣਾ। ਸੁਸ਼ੀਲ ਹੁਣ ਚੈਂਪੀਅਨ ਠਹਿਰਿਆ, ਉਹਦਾ ਮੈਡਲ ਹੈ ਓਲੰਪਿਕ ਦੇ ਵਿੱਚੋਂ, ਤੇ ਉਹਨੂੰ ਬੜਾ ਇਸ ਚੀਜ਼ ਦਾ ਧੱਕਾ ਲੱਗਾ ਕਿਉਂਕਿ ਹਾਈ ਕੋਰਟ ਨੇ ਵੀ ਕਹਿ ਦਿੱਤਾ ਕਿ ਨਹੀਂ, ਨਰ ਸਿੰਘ ਜਾਏਗਾ, ਉਹਦਾ ਹੱਕ ਬਣਦਾ ਹੈ, ਔਰ ਇਹ ਦਾਅਵੇਦਾਰ ਆ। ਜਦੋਂ ਸੁਸ਼ੀਲ ਇਸ ਪਾਸਿਓਂ ਦੁਰਕਾਰਿਆ ਗਿਆ ਤਾਂ ਦੇਖੋ ਉਹਦਾ ਜਿਹੜਾ ਸਹੁਰਾ ਹੈ ਉਹ ਹੈ ਕੁਸ਼ਤੀ ਦੇ ਵਿੱਚ ਇੱਕ ਬਹੁਤ ਕਦਾਵਰ ਖਿਡਾਰੀ, ਪਹਿਲਾਂ ਭਲਵਾਨ ਵੀ ਰਿਹਾ ਸਤਪਾਲ, ਕੋਚ ਵੀ ਹੈ, ਤੇ ਸਿਆਸਤ ਦਾ ਵੀ ਬੜਾ ਮੰਝਿਆ ਖਿਡਾਰੀ ਹੈ।
ਹੁਣ ਸ਼ੱਕ ਦੀ ਸੂਈ ਜਿਹੜੀ ਹੈ ਉਹ ਇਸ ਕਰਕੇ ਇੱਧਰ ਜਾਂਦੀ ਹੈ ਕਿ ਸਾਜ਼ਿਸ਼ ਕਿਤੇ ਨਾ ਕਿਤੇ ਘੜੀ ਗਈ ਹੈ। ਇਹ ਸਾਜ਼ਿਸ਼ਾਂ ਦਾ ਨਤੀਜਾ ਹੈ। ਦੇਖੋ 1988 ਚ ਸਿਓਲ ਦੇ ਵਿੱਚ ਓਲੰਪਿਕ ਹੋਈਆਂ ਸਨ ਜੀ ਕੋਰੀਆ ਦੇ ਵਿੱਚ। ਉਸ ਸਮੇਂ ਚਾਈਨਾ 11ਵੇਂ ਸਥਾਨ ਤੇ ਸੀਗਾ, 5 ਸਿਰਫ ਇਹਨਾਂ ਕੋਲ 골ਡ ਸੀਗੇ ਤੇ ਕੁੱਲ ਮੈਡਲ ਸਨ ਜਿਹੜੇ ਉਹ 38 ਸਨ। ਉਸ ਸੂਚੀ ਦੇ ਵਿੱਚ ਭਾਰਤ ਹੈ ਹੀ ਨਹੀਂ ਸੀ ਜੀ ਉਸ ਓਲੰਪਿਕ ਦੇ ਵਿੱਚ, ਕਿਤੇ ਹੀ ਨਹੀਂ ਸੀ, ਸਿਫਰ ਸੀ ਇਹਨਾਂ ਦੇ ਕੋਲ। 1988 ਤੋਂ 2012 ਦੀ ਓਲੰਪਿਕ ਤੱਕ ਆਉਂਦਿਆਂ ਚਾਈਨਾ ਯੂਨਾਈਟਿਡ ਸਟੇਟਸ ਤੋਂ ਦੂਜੇ ਨੰਬਰ ਤੇ ਪਹੁੰਚ ਕੇ 88 ਮੈਡਲ ਲੈ ਜਾਂਦਾ, ਜਿਹਦੇ ਚੋਂ 38 골ਡ ਆ। ਜੀ ਉਹਨਾਂ ਨੇ ਤਰੱਕੀ ਕੀ ਕੀਤੀ, 5 ਤੋਂ 38 ਪਹੁੰਚੇ 골ਡ ਮੈਡਲਾਂ ਦੇ ਵਿੱਚ। ਤੇ ਅਸੀਂ ਕੀ ਤਰੱਕੀ ਕੀਤੀ, 1988 ਦੇ ਵਿੱਚ ਸਾਡੀ ਸਿਫਰ ਸੀ ਤੇ 2012 ਦੇ ਵਿੱਚ ਵੀ 골ਡ ਮੈਡਲ ਚ ਸਾਡੀ ਸਿਫਰ ਸੀ। ਕੁੱਲ ਇਹਦੇ ਚ ਅਸੀਂ 5 ਮੈਡਲ ਖੱਟੇ, ਉਹ 38 ਤੋਂ ਤੁਰੇ 88 ਤੇ ਪਹੁੰਚ ਗਏ ਤੇ ਅਸੀਂ 0 ਤੋਂ ਤੁਰ ਕੇ 5 ਤੇ ਆਏ, ਜਿਹੜੇ ਆਬਾਦੀ ਦੇ ਮਾਮਲੇ ਚ ਅਸੀਂ ਉਹਨਾਂ ਨੂੰ ਕੱਟਣ ਨੂੰ ਫਿਰਦੇ ਹਾਂ। ਸੋ ਇਹਨਾਂ ਨੀਤੀਆਂ ਦਾ ਹੀ ਇਹ ਨਤੀਜਾ ਵਾ ਕਿ ਅਸੀਂ ਖੇਡਾਂ 'ਚ ਲਗਾਤਾਰ ਪਛੜਦੇ ਜਾ ਰਹੇ ਹਾਂ, ਕਿਉਂਕਿ ਇੱਥੇ ਖੇਡ ਸੰਘਾਂ ਤੇ ਖੇਡ ਸੰਸਥਾਵਾਂ ਤੇ ਜਿਹੜੇ ਲੋਕ ਆ ਉਹ ਲੋਕ ਕਾਬਜ਼ ਆ ਜਿਨ੍ਹਾਂ ਦਾ ਖੇਡ ਦੇ ਨਾਲ ਕੋਈ ਦੂਰ ਦੂਰ ਤੱਕ ਤਾਲੁਕਾਤ ਨਹੀਂ। ਜਿੰਨਾ ਚਿਰ ਖੇਡ ਤੋਂ ਰਾਜਨੀਤੀ ਦੂਰ ਨਹੀਂ ਹੁੰਦੀ, ਖੇਡਾਂ 'ਚ ਇਹ ਭ੍ਰਿਸ਼ਟਾਖੋਰੀ, ਇਹ ਬਦਲਾਖੋਰੀ ਦੂਰ ਨਹੀਂ ਹੁੰਦੀ, ਉਹਨਾਂ ਚਿਰ ਸਾਡੇ ਜਿਹੜੇ ਮੈਡਲ ਹੋਣਗੇ ਉਹ ਇੰਨੇ ਕੁ ਆਉਣਗੇ ਕਿ ਉਹ ਮੈਡਲ ਜਿੰਨੇ ਹੋਣਗੇ ਉਹ 2 ਸਾਲ ਦਾ ਬੱਚਾ ਵੀ ਗਿਣ ਕੇ ਦੱਸ ਦਿਆ ਕਰੇਗਾ ਕਿ ਫਾੜੀਆਂ ਜੀ ਇੰਨੇ ਕੁ ਆਏ ਆ। ਜੀ ਜੀ ਪੰਜਾਬ ਪੁਲਿਸ ਦਾ ਇੱਕ ਵਾਰ ਫੇਰ ਕਰੂਰ ਚਿਹਰਾ ਆਇਆ ਸਾਹਮਣੇ। ਇਹ ਦੇਖੋ ਚਿਹਰਾ ਹੈ ਜਿਹੜਾ ਉਹ ਥੋੜੇ ਕੁ ਦਿਨ ਭੁੱਲੇ ਹੋ ਜਾਂਦਾ ਹੈ, ਛੁਪ ਜਾਂਦਾ ਹੈ, ਫਿਰ ਥੋੜੇ ਕੁ ਦਿਨਾਂ ਬਾਅਦ ਸਾਹਮਣੇ ਆ ਜਾਂਦਾ ਹੈ। ਕਿਉਂ ਵਾਰ-ਵਾਰ ਆਉਂਦਾ ਹੈ? ਕਿਉਂਕਿ ਇਸ ਚਿਹਰੇ ਨੂੰ ਸੁਧਾਰ ਕਰਨ ਵਾਲਾ ਕੋਈ ਨਹੀਂ, ਇਹਦਾ ਚਿਹਰਾ ਮੁਹਰਾ ਜਿਹੜਾ ਸਵਾਰਨ ਵਾਲਾ ਕੋਈ ਨਹੀਂ, ਵਾਲੀਵਾਰ ਕੋਈ ਸਾਈਂ ਕਸਮ ਨਹੀਂ। ਇਸ ਸਾਲ ਦੇ ਵਿੱਚ ਜੇ ਲੈ ਲਈਏ ਤੇ ਪੁਲਿਸ ਦੇ ਨਾਲ ਜੁੜੀਆਂ, ਪੁਲਿਸ ਦੇ ਜ਼ਬਰ ਨਾਲ ਜੁੜੀਆਂ ਦਰਜਨਾਂ ਇਹੋ ਜਿਹੀਆਂ ਘਟਨਾਵਾਂ ਨੇ ਜਿਹੜੀਆਂ ਆਪਾਂ ਗਿਣ ਸਕਦੇ ਹਾਂ, ਗਿਣਾ ਸਕਦੇ ਹਾਂ, ਪਰ ਫਿਰ ਬਾਵਜੂਦ ਇਸ ਦੇ ਕੋਈ ਵੀ ਕਾਰਵਾਈ ਕਿਸੇ ਖਾਤੇ 'ਚ ਨਜ਼ਰ ਨਹੀਂ ਆਉਂਦੀ ਜੋ ਪੁਲਿਸ ਤੇ ਸਖਤ ਕੀਤੀ ਹੋਵੇ ਕਿ ਗਾਂ ਭਾਈ ਕੰਨ ਹੋ ਜਾਣਾ। ਇਹ ਮਾਮਲਾ ਹੈ ਸੁਖੇਰਾ ਬੋਦਲਾ ਪਿੰਡ ਆ ਚੋਣ ਖੇਤਰ ਜਿਹੜਾ ਜਲਾਲਾਬਾਦ ਚੋਣ ਖੇਤਰ ਚੋਂ ਸੁਖਬੀਰ ਸਿੰਘ ਬਾਦਲ ਚੁਣ ਕੇ ਆਉਂਦੇ ਆ, ਜਿਨ੍ਹਾਂ ਦੇ ਕੋਲ ਗ੍ਰਹਿ ਮੰਤਰਾਲਾ, ਜਿਨ੍ਹਾਂ ਦੇ ਅਧੀਨ ਪੁਲਿਸ ਹੈ। ਜੀ ਹੋਇਆ ਕਿ ਉੱਥੇ ਕੋਈ 2 ਧਿਰਾਂ ਲੜ ਰਹੀਆਂ ਸਨ। ਪੁਲਿਸ ਨੂੰ ਕਿਸੇ ਨੇ ਫੋਨ ਕਰ ਦਿੱਤਾ, ਜਲਾਲਾਬਾਦ ਸਦਰ ਥਾਣੇ ਦੀ ਪੁਲਿਸ ਹੈ ਜਿਹੜੀ ਉੱਥੇ ਗਈ ਤੇ ਉੱਥੇ ਜਦੋਂ ਪੁਲਿਸ ਨੇ ਰੇਡ ਕੀਤਾ, ਲੋਕਾਂ ਦਾ ਮਜਮਾ ਲੱਗ ਗਿਆ। ਉਹਦੇ 'ਚ ਇੱਕ ਕੋਈ ਬੱਚੀ ਵੀ ਸੀਗੀ, ਉਹ ਵੀ ਖੜ ਗਈ। ਪੁਲਿਸ ਵਾਲਿਆਂ ਨੇ ਜਦੋਂ ਸਾਰਿਆਂ ਨੂੰ ਭਜਾਇਆ ਤੇ ਉਹ ਕੁੜੀ ਨਹੀਂ ਗਈ, ਉਹਦੇ ਤੇ ਚੱਕ ਕੇ ਕਿਸੇ ਨੇ ਥੱਪੜ ਮਾਰ ਦਿੱਤਾ, ਕਿਸੇ ਪੁਲਿਸਗੇ ਨੇ। ਉੱਥੋਂ ਉਹਦਾ ਚਾਚੀ ਚਾਚਾ ਜਿਹੜਾ ਉਹ ਆ ਕੇ ਉਹਨਾਂ ਨੇ ਵਿਰੋਧ ਜਤਾਇਆ ਤੇ ਉਹਨਾਂ ਨੇ ਚੁੱਕ ਕੇ ਢਾ ਲਿਆ, ਬਹੁਤ ਬੁਰੀ ਤਰ੍ਹਾਂ ਕੁੱਟਿਆ। ਇਹਦੀ ਕੋਈ ਕਿਸੇ ਨੇ ਵੀਡੀਓ ਬਣਾ ਲਈ, ਵੀਡੀਓ ਵਾਇਰਲ ਹੋਈ, ਅੱਜ ਪੂਰੇ ਦੇਸ਼ ਦੇ ਚੈਨਲਾਂ ਤੇ ਉਹ ਵੀਡੀਓ ਚੱਲੀ ਹੈ। ਇੱਕ ਵਾਰ ਫਿਰ ਪੰਜਾਬ ਪੁਲਿਸ ਦਾ ਚਿਹਰਾ ਜਿਹੜਾ ਉਹ ਸਾਹਮਣੇ ਆ ਤੇ ਪੰਜਾਬ ਇੱਕ ਵਾਰ ਫਿਰ ਪੰਜਾਬ ਪੁਲਿਸ ਦੇ ਹੱਥੋਂ ਸ਼ਰਮਸਾਰ ਹੋ ਗਿਆ। ਹੁਣ ਦੇਖੋ ਪੰਜਾਬ ਪੁਲਿਸ ਹੈ ਜਿਹੜੀ ਹਰ ਥਾਂ ਜ਼ਬਰ ਜ਼ੁਲਮ ਕਰਕੇ ਜੇ ਉਹ ਸਜ਼ਾ ਖੱਟਦੀ ਵੀ ਹੈ ਤੇ ਕਿੰਨੀ ਕੁ ਸਜ਼ਾ ਖੱਟਦੀ ਹੈ ਕਿ ਥਾਣੇ ਚੋਂ ਬਦਲ ਕੇ ਉਹਨਾਂ ਨੂੰ ਪੁਲਿਸ ਲਾਈਨ 'ਚ ਹਾਜ਼ਰ ਕਰ ਦਿੱਤਾ ਜਾਂਦਾ, ਹਾਜ਼ਰ ਕਰ ਦਿੱਤਾ ਜਾਂਦਾ। ਇਹ ਕੋਈ ਸਜ਼ਾ ਥੋੜੀ ਹੋਈ, ਇਹ ਤੇ ਉਹਨਾਂ ਦੇ ਗੁਨਾਹ ਤੇ ਪਰਦਾ ਪਾਉਣਾ ਕਿ ਭਾਈ ਇੱਥੋਂ ਬਦਲ ਕੇ ਉੱਥੋਂ, ਜਿਵੇਂ ਕੋਈ ਲਾਂਭਾ ਆ ਜੇ ਕਿਸੇ ਜਵਾਕ ਦਾ ਤੇ ਮਾਂ ਪਰਦੇ ਦੇ ਨਾਲ ਉਹਨੂੰ ਸੈਂਤ ਮਾਰ ਦਿੰਦੀ ਕਿ ਅੰਦਰ ਚੱਲ ਜਾ, ਉੱਥੇ ਬਾਹਰ ਖੜੀ ਕਹਿ ਦਿੰਦੀ ਹੈ ਕਿ ਇਹ ਤਾਂ ਨਖੱਤਿਆਂ ਦਾ ਨਾ ਹੀ ਜੰਮਦਾ ਚੰਗਾ ਸੀ, ਪਰ ਅੰਦਰੋਂ ਕਹਿ ਦਿੰਦੀ ਹੈ ਕਿ ਚਲੋ ਇਹ ਆਏ ਆ ਲਾਂਭਾ ਲੈ ਕੇ, ਬਲਾ ਮਗਰੋਂ ਲਵੇ ਜਲਦੀ, ਤੇ ਫਿਰ ਉਹ ਘਿਓ ਦੀ ਚੂਰੀ ਜਿਹੜੀ ਖਵਾ ਦਿੰਦੀ ਹੈ। ਉਹੀ ਕੁਝ ਇਹ ਸਰਕਾਰ ਕਰਦੀ ਪਈ ਹੈ ਕਿ ਉਹਨਾਂ ਨੂੰ ਉੱਥੋਂ ਪਲੂਸ ਕੇ ਉਧਰ ਕਰ ਦਿੰਦੀ ਹੈ। SGPC ਕਮੇਟੀ ਜਿਵੇਂ ਕਰਦੀ ਹੈ, ਉਹ 2 ਜਣੇ ਫੜੇ ਜਾਣ, ਇੱਕ ਨੂੰ ਉਧਰ ਕਰ ਦਿੰਦੀ ਹੈ ਹਰਿਆਣੇ ਨੂੰ, ਇੱਕ ਨੂੰ ਰਾਜਸਥਾਨ ਨੂੰ, ਉਹ ਫਿਰ 4 ਕੁ ਦਿਨਾਂ ਨੂੰ ਫਿਰ ਇੱਧਰ ਉਧਰ ਹੋ ਜਾਂਦੇ। ਸੋ ਇਹ ਸਾਰਾ ਕੁਝ ਇਸੇ ਤਰੀਕੇ ਦਾ ਹੀ ਜਿਹੜਾ ਚੱਲਦਾ ਪੰਜਾਬ ਪੁਲਿਸ ਦੇ ਵਿੱਚ, ਇਹ ਇਸ ਚੀਜ਼ ਨੂੰ ਰੋਕਣ 'ਚ ਕਾਮਯਾਬ ਨਹੀਂ ਹੋ ਰਿਹਾ। ਦੂਜੀ ਗੱਲ ਹੈ ਕਿ ਪੰਜਾਬ ਪੁਲਿਸ ਦੀ ਜਿਹੜੀ ਮਾਨਸਿਕਤਾ ਹੈ ਉਹ ਸੇਵਾਦਾਰ ਵਾਲੀ ਨਹੀਂ, ਉਹ ਸੂਬੇਦਾਰ ਵਾਲੀ ਹੈ। ਜਿੰਨਾ ਚਿਰ ਇਸ ਮਾਨਸਿਕਤਾ 'ਚੋਂ ਸੂਬੇਦਾਰੀ ਨਹੀਂ ਨਿਕਲਦੀ, ਜਿੰਨਾ ਚਿਰ ਉਹਨਾਂ ਨੂੰ ਇਹ ਨਹੀਂ ਸਮਝਾਇਆ ਜਾਂਦਾ ਕਿ ਕੈਨੇਡਾ ਅਮਰੀਕਾ ਦੀ ਪੁਲਿਸ ਵੇਖੋ ਕਿਸ ਤਰ੍ਹਾਂ ਕੰਮ ਕਰਦੀ ਹੈ, ਤੁਹਾਡਾ ਵੀ ਫਰਜ਼ ਉਹੀ, ਤੁਹਾਡਾ ਵੀ ਕਰਤੱਵ ਉਹੀ ਹੈ, ਸੇਮ ਤੁਹਾਡੇ ਮੋਢਿਆਂ ਤੇ ਵੀ ਉਹੀ ਜ਼ਿੰਮੇਵਾਰੀ। ਜਿੰਨਾ ਚਿਰ ਇਹ ਚੀਜ਼ ਨਹੀਂ ਇਹਨਾਂ ਦੀ ਮਾਨਸਿਕਤਾ 'ਚ ਜੰਮਦੀ, ਗੱਲ ਨਹੀਂ ਬਣੇਗੀ। ਇਹਦੇ ਲਈ ਵਰਕਸ਼ਾਪਾਂ ਦੀ ਜ਼ਰੂਰਤ ਹੈ। ਇਹਦੇ ਲਈ ਇਹਨਾਂ ਦਾ ਜਿਹੜਾ ਚਿੜਚਿੜਾਪਣ ਆ, ਡਿਊਟੀ 24 ਘੰਟੇ ਦੇ ਕੇ ਜੋ ਅੱਕੇ ਥੱਕੇ ਹੁੰਦੇ ਆ, ਸੜੀ ਮਾਨਸਿਕਤਾ ਹੁੰਦੀ ਹੈ ਜਿਹੜੀ, ਇਹ ਸਭ ਕੁਝ ਚੀਜ਼ਾਂ ਜਿੰਨਾ ਚਿਰ ਨਹੀਂ ਬਦਲਦੀਆਂ ਉਹਨਾਂ ਚਿਰ ਇਹ ਘਟਨਾਵਾਂ ਰਹਿ ਕੇ ਵਾਪਰਦੀਆਂ ਰਹਿਣਗੀਆਂ। ਜੀ
ਜੀ ਤੇ ਮਿੰਟੂ ਜੀ ਅੱਗੇ ਵੱਧਦੇ ਹਾਂ। ਰਾਜਸਥਾਨ 'ਚ ਫੜੇ ਗਏ ਨਸ਼ੇੜੀ ਮਰਨੇ ਸ਼ੁਰੂ ਹੋਏ। ਇਹ ਉਹੀ ਨਸ਼ੇੜੀ ਸੀਗੇ ਜੀ, ਜਿਹੜੇ ਭੁੱਕੀ ਐਕਸਪ੍ਰੈਸ ਦੇ ਰਾਹੀਂ ਆ ਰਹੇ ਸੀਗੇ। ਬੱਸ ਜਿਹੜੀ ਭੁੱਕੀ ਜੀ ਐਕਸਪ੍ਰੈਸ ਸੀਗੀ ਉਹਦੇ 'ਚ ਫੜੇ ਗਏ। ਇਹ ਵੀ ਸਾਡੇ ਲਈ ਸ਼ਰਮਨਾਕ ਗੱਲ ਆ ਕਿ 55 ਜਣੇ ਸਾਡੇ ਉੱਥੋਂ ਅਰੈਸਟ ਹੋਏ, ਉਹਦੇ 'ਚ 10 ਸਾਡੀਆਂ ਬੀਬੀਆਂ ਸਨ। ਔਰ ਇਸ ਤੋਂ ਵੀ ਸ਼ਰਮਨਾਕ ਗੱਲ ਇਹ ਹੈ ਕਿ ਅਸੀਂ ਸਾਰੇ ਜਣਿਆਂ ਨੇ ਇਹਨਾਂ ਨੂੰ ਕ੍ਰਿਟੀਸਾਈਜ਼ ਕੀਤਾ, ਇਹਨਾਂ ਨੂੰ ਮਜ਼ਾਕ ਦਾ ਪਾਤਰ ਬਣਾਇਆ, ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਆਖਰ ਤੇ ਇਨਸਾਨ ਹੈ ਨਾ, ਆਖਰ ਤੇ ਪੰਜਾਬੀ ਹੈ, ਕਿ ਇਹਨਾਂ ਦੀ ਕੋਈ ਸੁੱਧ ਬੁੱਧ ਲਈ ਜਾਂਦੀ। ਦੇਖੋ ਇਹਨਾਂ ਤੇ ਮੁਕੱਦਮਾ ਨਹੀਂ ਸੀ ਬਣਦਾ ਜੇ ਪੰਜਾਬ ਸਰਕਾਰ ਥੋੜੀ ਜਿਹੀ ਕੋਸ਼ਿਸ਼ ਕਰ ਲੈਂਦੀ, ਕਿਉਂਕਿ ਇਹ ਵੱਡੇ ਕੋਈ ਤਸਕਰ ਨਹੀਂ ਸਨ। ਜਿੰਨੀ ਵੀ ਉੱਥੇ ਭੁੱਕੀ ਦੀ ਬਰਾਮਦਗੀ ਹੋਈ, ਉਹ ਜੇ ਔਸਤ ਲਾਈਏ ਤੇ ਕਿਲੋ ਡੇਢ ਅੱਧਾ ਕਿਲੋ 2 ਕਿਲੋ ਬਣਦੀ ਆ। ਕਿਸੇ ਕੋਲੇ ਤੋਂ ਵੱਧ ਨਹੀਂ ਸੀ, ਕਿਲੋ 1.5 ਕਿਲੋ। ਹੁਣ ਕਿਲੋ 1.5 ਕਿਲੋ ਚ ਕੋਈ ਖਾਏਗਾ ਕੀ, ਵੇਚੇਗਾ? ਤਾਂ ਇਹ ਸਿੱਧਾ ਸਾਦਾ ਅਰਥ ਇਹ ਨਿਕਲਦਾ ਸੀਗਾ ਕਿ ਇਹਨਾਂ ਬੰਦਿਆਂ ਦੇ ਕੋਲੇ ਆਪਣੇ ਖਾਣ ਜੋਗੀ ਭੁੱਕੀ ਸੀ। ਹੁਣ ਜਦੋਂ ਇਹਨਾਂ ਤੇ ਕੇਸ ਬਣਿਆ, ਕੇਸ ਬਣ ਕੇ ਅੰਦਰ ਤੱਕ ਦਿੱਤਾ ਗਿਆ, ਜ਼ਮਾਨਤ ਇਹਨਾਂ ਦੀ ਮਹੀਨਾ ਨਹੀਂ ਸੀ ਹੋਣੀ, ਕਿਉਂਕਿ ਭੁੱਕੀ ਭਾਵੇਂ ਪਾਈਆ ਫੜੀ ਜਾਵੇ, ਕਿਲੋ ਫੜੀ ਜਾਵੇ, 50 ਕਿਲੋ ਤੋਂ ਥੱਲੇ ਫੜੀ ਜਾਣ ਤੇ ਵੀ ਇਹ ਮਹੀਨਾ ਲਾ ਦਿੰਦੇ ਕਿ ਮਹੀਨਾ ਇਹਨਾਂ ਨੇ ਅੰਦਰ ਲਵਾਉਣਾ ਹੀ ਲਵਾਉਣਾ ਹੈ। ਹੁਣ ਜਦੋਂ ਕੇਸ ਬਣ ਗਿਆ ਸੀ ਤਾਂ 1 ਮਹੀਨਾ ਇਹਨਾਂ ਨੂੰ ਸਾਰਿਆਂ ਨੂੰ ਅੰਦਰ ਲਾਉਣਾ ਪੈਣਾ ਸੀ। ਤਾਂ ਮੇਰੇ ਖਿਆਲ ਦੇ ਨਾਲ ਚਲੋ ਜੇ ਕੇਸ ਰਾਜਸਥਾਨ ਪੁਲਿਸ ਅੜ ਗਈ ਸੀ ਕਿ ਭਾਈ ਅਸੀਂ ਕੇਸ ਪਾਉਣਾ ਹੀ ਪਾਉਣਾ, ਤੇ ਘੱਟੋ ਘੱਟ ਪੰਜਾਬ ਸਰਕਾਰ ਇੰਨੀ ਤਾਂ ਅਪੀਲ ਕਰ ਸਕਦੀ ਸੀ ਕਿ ਭਾਈ ਇਹਨਾਂ ਨੂੰ ਜੇਲ੍ਹ 'ਚ ਜਾਣ ਦੀ ਥਾਂ ਤੇ ਰੱਖੋ ਤੁਸੀਂ ਆਪਣੀ ਕਸਟਡੀ ਦੇ ਵਿੱਚ, ਪਰ ਇਹਨਾਂ ਨੂੰ ਘੱਟੋ ਘੱਟ ਨਸ਼ਾ ਛਡਾਊ ਕੇਂਦਰ ਜਾਂ ਕਿਸੇ ਹਸਪਤਾਲ ਦੇ ਵਿੱਚ ਤਾਂ ਸੁੱਟੋ। ਉਹਨਾਂ ਨੇ ਸਿੱਧਾ ਇਹਨਾਂ ਨੂੰ ਜੇਲ੍ਹ ਦੇ ਵਿੱਚ ਪਾਤਾ। ਜੇਲ੍ਹ ਦੇ ਵਿੱਚ ਜਦੋਂ ਤੋੜ ਵੱਜੀ ਤੇ ਅਮਲੀ ਤੜਫਣੇ ਸ਼ੁਰੂ ਹੋ ਗਏ। 12-13 ਦੀ ਹਾਲਤ ਹੈ ਜਿਹੜੀ ਬਹੁਤ ਜ਼ਿਆਦਾ ਕ੍ਰਿਟੀਕਲ ਹੋ ਗਈ। ਉਹਦੇ ਚੋਂ ਇੱਕ ਮੌੜ ਮੰਡੀ ਦਾ ਬਲਜੀਤ ਸਿੰਘ ਸੀਗਾ ਜਿਹੜਾ ਉਹ ਚੜਾਈਆਂ ਕਰ ਗਿਆ, ਦੂਜੇ ਤਿਆਰ ਨੇ। ਸੋ ਇਹ ਸਾਡੇ ਬਹੁਤ, ਮੇਰੇ ਖਿਆਲ ਦੇ ਨਾਲ ਸਾਡੇ ਲਈ ਇਹ ਲਾਪਰਵਾਹੀ ਵਾਲੀ ਗੱਲ ਆ ਕਿ ਸਾਡੇ ਉਹ ਪੰਜਾਬੀ ਨੇ, ਸਾਡੇ ਸਮਾਜ ਦਾ ਹਿੱਸਾ ਨੇ, ਔਰ ਉਹ ਕੋਈ ਕੋੜੀ ਨਹੀਂ, ਉਹਨਾਂ ਨੂੰ ਕੋਈ ਕੋੜ ਨਹੀਂ ਹੋਇਆ, ਉਹ ਬਿਮਾਰ ਨੇ, ਨਸ਼ੇ ਦੀ ਬਿਮਾਰੀ ਤੋਂ ਗ੍ਰਸਤ ਨੇ। ਤੇ ਇਸ ਤਰੀਕੇ ਦਾ ਅਸੀਂ ਉਹਨਾਂ ਨੂੰ ਮਜ਼ਾਕ ਦਾ ਪੱਤਰ ਤੇ ਬਣਾਇਆ, ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਉਹਨਾਂ ਦਾ ਹਾਲ ਕੀ ਹੋਣਾ, ਹਸ਼ਰ ਕੀ ਹੋਣਾ, ਇਸ ਤੋਂ ਪਹਿਲਾਂ ਕਿ ਹੋਰ ਕੋਈ ਜਾਨੀ ਨੁਕਸਾਨ ਹੋਵੇ। ਇਹ ਮੁੱਖ ਮੰਤਰੀ ਸਾਹਿਬ ਜਿਹੜੇ ਕਿ ਇਹਨਾਂ ਦੇ ਭਾਈਵਾਲ ਹੀ ਉੱਥੇ ਸੱਤਾ 'ਚ ਨੇ, ਉਹਨਾਂ ਨੂੰ ਅਪੀਲ ਕਰਨ ਕਿ ਇਹਨਾਂ ਨੂੰ ਜੇਲ੍ਹ ਦੇ ਵਿੱਚੋਂ ਕੱਢ ਕੇ ਆਪਣੀ ਕਸਟਡੀ 'ਚ ਇਹਨਾਂ ਨੂੰ ਹਸਪਤਾਲਾਂ 'ਚ ਦਾਖਲ ਕਰਾਓ, ਇਹਨਾਂ ਨੂੰ ਦਵਾਈ ਦਿਓ, ਜੋ ਵੀ ਦੇਣੀ ਬਣਦੀ ਹੈ, ਜੋ ਵੀ ਕਾਨੂੰਨ ਮੁਤਾਬਕ ਬਣਦਾ ਹੈ ਉਹ ਇਹਨਾਂ ਨੂੰ ਦਿੱਤਾ ਜਾਵੇ। ਇਹਨਾਂ ਨੂੰ ਠੀਕ ਕਰਕੇ ਇਹਨਾਂ ਦੀਆਂ ਜ਼ਮਾਨਤਾਂ ਪਹਿਲ ਦੇ ਆਧਾਰ ਤੇ ਲਈਆਂ ਜਾਣ ਤਾਂ ਕੋਈ ਜਾਨੀ ਨੁਕਸਾਨ ਨਾ ਹੋਵੇ। ਜੇ ਇਸੇ ਤਰ੍ਹਾਂ ਅਮਲੀ ਮਾਰਨੇ ਆ ਤਾਂ ਫਿਰ ਇਹਦੇ ਲਈ ਤੇ ਫਿਰ ਆਪਣਾ ਪੰਜਾਬ ਹੈ ਹੀ ਆ। ਇੱਥੇ ਬੜੇ ਹੈਗੇ ਨੇ ਡਾਕਟਰ ਪੁੱਜੇ ਹੋਏ, ਉਹਨਾਂ ਨੂੰ ਲਾ ਕੇ ਤੇ ਇੱਕਦਮ ਇਹਨਾਂ ਦਾ ਕੰਮ ਨਿਬੇੜ ਦਿਓ। ਜੀ ਜੀ ਅੱਗੇ ਜਿਹੜੀ ਗੱਲ ਕਰਦੇ ਮਿੰਟੂ ਜੀ, ਵੀ ਪੰਜਾਬ ਸਰਕਾਰ ਦਾ ਹਾਈ ਕੋਰਟ ਦੇ ਵਿੱਚ ਤਰਕ ਆ ਵੀ ਅਪਰਾਧਿਕ ਪਿਛੋਕੜ ਵਾਲਾ ਮੰਤਰੀ ਬਣ ਸਕਦਾ। ਦੇਖੋ ਇਹ ਬੜਾ ਅਜੀਬ ਜਿਹਾ ਤਰਕ ਆ ਕਿ ਸਾਡਾ ਜਿਹੜਾ ਮੰਤਰੀ ਹੈ ਤੋਤਾ ਸਿੰਘ, ਉਹ ਮੰਤਰੀ ਬਣ ਸਕਦਾ। ਉਹ ਇਹਨਾਂ ਨੇ ਇੱਕ ਰੌਸ਼ਨੀ ਵੀ ਦਿੱਤੀ ਹੈ, ਇੱਕ ਉਦਾਹਰਨ ਵੀ ਦਿੱਤੀ ਹੈ ਕਿ ਸੁਪਰੀਮ ਕੋਰਟ ਨੇ ਆ ਫੈਸਲਾ ਕੀਤਾ ਸੀ, ਪਰ ਇੱਥੇ ਇਹ ਦੂਜਾ ਫੈਸਲਾ ਜਿਹੜਾ ਸੁਪਰੀਮ ਕੋਰਟ ਦਾ ਸ਼ਾਇਦ ਉਹ ਯਾਦ ਨਹੀਂ ਰੱਖ ਸਕੇ ਕਿ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਜਿਹੜਾ ਬੰਦਾ ਸਜ਼ਾ ਯਾਫਤਾ ਹੈ ਉਹ ਮੰਤਰੀ ਦੇ ਅਹੁਦੇ ਤੇ ਨਹੀਂ ਬਹਿ ਸਕੇਗਾ। ਲਾਲੂ ਯਾਦਵ ਇਹਦੀ ਉਦਾਹਰਨ ਆ, ਲਾਲੂ ਪ੍ਰਸਾਦ ਯਾਦਵ, ਉਹ ਦੇਖੋ ਬਣ ਸਕਦਾ ਸੀਗਾ ਉਪ ਮੁੱਖ ਮੰਤਰੀ, ਤੇ ਘੱਟੋ ਘੱਟ ਬਣ ਸਕਦਾ ਸੀ ਬਿਹਾਰ ਦੇ ਵਿੱਚ, ਪਰ ਅੜੰਗਾ ਇਹੀ ਕਾਨੂੰਨ ਦਾ ਸੀਗਾ। ਇੱਥੇ ਹੁਣ ਤੋਤਾ ਸਿੰਘ ਹੋਰਾਂ ਤੇ ਇਹੀ ਗਾਜ ਡਿੱਗੀ ਹੈ ਕਿ ਉਹ ਸਜ਼ਾ ਯਾਫਤਾ ਨੇ, 1 ਸਾਲ ਦੀ ਉਹਨਾਂ ਨੂੰ ਕੈਦ ਮੇਰੇ ਖਿਆਲ ਦੇ ਨਾਲ 2012 ਚ ਹੋਈ ਸੀਗੀ। ਉਹ ਕਿਸੇ ਨੇ ਰਿਟ ਪਾਈ ਕਿ ਇਹ ਅਹੁਦਾ ਨਹੀਂ ਬਣਦਾ, ਪਰ ਇਹਨਾਂ ਨੇ ਜਾ ਕੇ ਜੋ ਉੱਥੇ ਤਰਕ ਪੇਸ਼ ਕੀਤਾ ਉਹ ਇਹੀ ਹੈ ਕਿ ਅਪਰਾਧਿਕ ਪਿਛੋਕੜ ਵਾਲਾ ਜਿਹੜਾ ਉਹ ਮੰਤਰੀ ਬਣ ਸਕਦਾ ਹੈ। ਹੁਣ ਅਪਰਾਧਿਕ ਪਿਛੋਕੜ ਤੇ ਸਜ਼ਾ ਯਾਫਤਾ ਇਹ ਦੋ ਅੱਡੋ ਅੱਡ ਗੱਲਾਂ। ਇੱਕ ਤੇ ਹੁਣ ਕੇਸ ਦਰਜ ਹੋਇਆ, ਉਹ ਕੇਸ ਚੱਲਦਾ ਪਿਆ, ਆਪਾਂ ਕਹਿ ਸਕਦੇ ਕਿ ਕੋਈ ਪਤਾ ਨਹੀਂ ਕੇਸ ਜਾਇਜ਼ ਜਾਂ ਨਜਾਇਜ਼ ਹੈ, ਪਰ ਇੱਕ ਥਾਂ ਤੇ ਤੁਸੀਂ ਸਜ਼ਾ ਯਾਫਤਾ ਹੋ ਜਾਂਦੇ ਹੋ, ਸੈਸ਼ਨ ਦੇ ਵਿੱਚੋਂ ਵੀ ਤੁਹਾਨੂੰ ਸਜ਼ਾ ਬਹਾਲ ਰਹਿ ਜਾਂਦੀ, ਹਾਈ ਕੋਰਟ ਦੇ ਵਿੱਚ ਤੁਹਾਡਾ ਕੇਸ ਚੱਲਦਾ ਹੈ, ਤਾਂ ਨੈਤਿਕ ਤੌਰ ਤੇ ਉਸ ਲੀਡਰ ਦਾ ਹੀ ਨਹੀਂ ਹੱਕ ਬਣਦਾ ਕਿ ਉਹ ਉਹਨਾਂ ਚਿਰ ਕੁਰਸੀ ਤੇ ਕਿਸੇ ਤੇ ਬੈਠੇ ਜਿੰਨਾ ਚਿਰ ਹਾਈ ਕੋਰਟ ਬਰੀ ਨਹੀਂ ਕਰਦਾ। ਪਰ ਕਿਉਂਕਿ ਸਾਡੀ ਇੱਥੋਂ ਦੀ ਭਾਰਤੀ ਸਿਆਸਤ ਦੇ ਵਿੱਚ ਨਾ ਨੈਤਿਕਤਾ ਹੈ ਨਾ ਜ਼ਿੰਮੇਵਾਰੀ ਹੈ, ਦੋਵੇਂ ਚੀਜ਼ਾਂ ਮੰਨਫੀ ਹੈ, ਇਸ ਕਰਕੇ ਇੱਥੇ ਜਿਹੜਾ ਵੀ ਆਂਦਾ ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਹੀ ਰੱਬਾ ਰੱਖ ਮਿਲ ਕੇ ਡੱਬੀ ਚਲੋ ਕੰਮ, ਪਰ ਇਹ ਤਰਕ ਦਲੀਲਾਂ ਜਿਹੜੀਆਂ ਸਹੀ ਨਹੀਂ। ਪਰ ਇੱਕ ਚੀਜ਼ ਇਹ ਸਹੀ ਕਰਕੇ ਇਹਨਾਂ ਨੇ ਵਿਖਾ ਦਿੱਤੀ ਕਿ ਮੰਤਰੀ ਬਣਨ ਲਈ ਜਿਹੜੀ ਯੋਗਤਾ ਹੈ ਉਹ ਸਭ ਤੋਂ ਵੱਡੀ ਯੋਗਤਾ ਇੱਕ ਤੇ ਇਹ ਹੈ ਕਿ ਉਹਨੂੰ ਅਪਰਾਧਿਕ
ਜਿਹੜਾ ਗਤੀਵਿਧੀਆਂ ਦਾ ਚੰਗੀ ਤਰ੍ਹਾਂ ਗਿਆਨ ਹੋਣਾ ਚਾਹੀਦਾ ਹੈ। ਗੱਪ ਉਹਨੂੰ ਜਿਹੜਾ ਆ ਮੈਂ ਕਹਿੰਦਾ ਕਿ ਵੱਡੇ ਤੋਂ ਵੱਡਾ ਮਾਰਨਾ ਆਉਂਦਾ ਹੋਣਾ ਚਾਹੀਦਾ ਹੈ। ਮੁੱਕਰਨਾ ਉਹਨੂੰ ਪੈਰ ਪੈਰ ਤੇ ਆਉਣਾ ਚਾਹੀਦਾ ਹੈ। ਔਰ ਜਿਹੜਾ ਮਿਹਣੋ ਮਿਹਣੀ ਹੋਣਾ ਹੈ ਉਹ ਤੇ ਉਹਦਾ ਸਿਰਾ ਟੈਲੈਂਟ ਹੋਵੇ। ਇਹੀ ਸ਼ਾਇਦ ਇਹਨਾਂ ਨੇ ਯੋਗਤਾਵਾਂ ਰੱਖੀਆਂ ਨੇ ਔਰ ਇਹ ਅੱਜ ਇਹਨਾਂ ਨੇ ਸਾਫ਼ ਕਰ ਦਿੱਤਾ ਕਿ ਭਾਈ ਇਹੀ ਯੋਗਤਾਵਾਂ ਜਿਹੜੀਆਂ ਉਹ ਸਾਡੇ ਮੰਤਰੀ ਮੰਡਲ ਦੇ ਵਿੱਚ ਲਾਗੂ ਹੁੰਦੀਆਂ। ਜੀ 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 ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰਦੇ ਹਾਂ, ਪੰਜਾਬ ਦਾ ਇੱਕ ਇਹੋ ਜਿਹਾ ਸਕੂਲ ਜਿੱਥੇ 11 ਸਾਲਾਂ ਦੀ ਬੱਚੀ ਟੀਚਰ। ਦੇਖ ਲਓ ਜੀ, ਅਸੀਂ ਇਹ ਵੀ ਰਿਕਾਰਡ ਆਪਣੇ ਨਾਮ ਤੇ ਕਰਵਾ ਦਿੱਤਾ ਕਿ 11 ਸਾਲ ਦੀ ਇੱਕ ਬੱਚੀ ਸਾਡੀ ਉਹ ਟੀਚਰ ਬਣ ਗਈ ਹੈ। ਕਿਹੋ ਜਿਹੇ ਰਿਕਾਰਡ ਅਸੀਂ ਪੈਦਾ ਕਰ ਦਿੱਤੇ, ਸਿਰ ਕੱਢਵੇਂ ਰਿਕਾਰਡ ਅਸੀਂ ਪੈਦਾ ਕੀਤੇ ਹੋਏ ਆ। ਪਰ ਇਹ ਸਿਰ ਕੱਢਵੇਂ ਨਹੀਂ ਤੇ ਸਿਰ ਵੱਢਵੇਂ ਰਿਕਾਰਡ ਆ। ਇੱਕ ਸਕੂਲ ਆ, ਇਹ ਸਕੂਲ ਹੈ ਸਮਾਣਾ, ਜਿਹੜਾ ਕਿ ਪਟਿਆਲੇ ਜ਼ਿਲ੍ਹੇ ਦਾ ਇੱਕ ਬਲਾਕ ਹੈ। ਸਮਾਣੇ ਦੇ ਵਿੱਚ ਇਹ ਪਿੰਡ ਆਉਂਦਾ ਬਲਮਗੜ੍ਹ, ਜਿੱਥੇ ਇਹ ਸਕੂਲ ਆ। ਇੱਥੇ ਇੱਕ ਲੌਤਾ ਟੀਚਰ ਸੀ, ਇੱਕੋ ਟੀਚਰ ਸੀ, ਸੌਦਾਗਰ ਸਿੰਘ ਸੀ ਸ਼ਾਇਦ ਉਹਦਾ ਨਾਮ। ਉਹ ਮਾਰਚ ਦੇ ਵਿੱਚ ਚੜ੍ਹਾਈ ਕਰ ਗਿਆ। ਸਰਕਾਰ ਨੇ ਕੋਈ ਟੀਚਰ ਨਹੀਂ ਭੇਜਿਆ। 43 ਬੱਚੇ ਪੜ੍ਹਦੇ ਸਨ ਇਸ ਸਕੂਲ ਦੇ ਵਿੱਚ। ਪਿੰਡ ਵਾਲਿਆਂ ਨੇ ਆਖਿਆ ਕਿ ਇਹਨਾਂ ਦਾ ਤਾਂ ਭਵਿੱਖ ਗਿਆ ਜੀ। ਉਹਨਾਂ ਨੇ ਕੀ ਕੀਤਾ ਕਿ ਜਿਹੜੀ ਇੱਕ ਬੜੀ ਬ੍ਰਿਲੀਅੰਟ ਸਟੂਡੈਂਟ ਸੀ ਉਸੇ ਸਕੂਲ ਦੀ, ਸੋਨੀਆ ਬੱਚੀ 11 ਕੁ ਸਾਲ ਦੀ, ਉਹਨੂੰ ਕਿਹਾ ਕਿ ਤੂੰ ਪੜ੍ਹਾ ਇਹਨਾਂ ਨੂੰ, ਆਪਣੇ ਸਾਥੀਆਂ ਨੂੰ। ਹੁਣ ਪੜ੍ਹਾ ਤਾਂ ਲੈਂਦੀ ਸੀ ਵਿਚਾਰੀ, ਪਰ ਉਹਦੇ ਤੋਂ ਸੂਤ ਨਹੀਂ ਸੀ ਆਉਂਦੇ। ਬੱਚੇ ਤੁਹਾਨੂੰ ਪਤਾ ਕੁਰਬਲ ਵੱਡੀ ਕਰਦੇ, ਕਾਮਾ ਰੌਲੀ ਬੜੀ ਪਾਉਂਦੇ, ਇੱਕ ਦੂਜੇ ਦੇ ਕੰਨ ਵੀ ਪੱਟਦੇ, ਕਈ ਵਾਰੀ ਤੇ ਉਹ ਇੱਕ ਦੂਜੇ ਦੀਆਂ ਜੜ੍ਹਾਂ ਕੱਢਣ ਤੱਕ ਵੀ ਚਲੇ ਜਾਂਦੇ ਆ। ਸੋ ਉਹਨੇ ਆਖਿਆ ਕਿ ਮੈਂ ਪੜ੍ਹਾ ਤੇ ਸਕਨੀ ਆ, ਪਰ ਇਹਨਾਂ ਨੂੰ ਸਾਂਭ ਸਕਣਾ ਮੇਰੇ ਵੱਸ ਦੀ ਗੱਲ ਨਹੀਂ। ਫਿਰ ਉਹਨਾਂ ਨੇ ਇੱਕ ਜੁਗਤ ਲੜਾਈ। ਪਿੰਡ ਵਾਲਿਆਂ ਨੇ ਕਿਹਾ ਕਿ 2 ਕੌੜ ਜਿਹੜੇ ਬਜ਼ੁਰਗ ਉਹ ਲੱਭੋ ਤੇ ਉਹਨਾਂ ਨੂੰ ਜਿਨ੍ਹਾਂ ਨੂੰ ਘਰੋਂ ਕੋਈ ਖਾਸ ਕੋਈ ਕੰਮ ਨਾ ਹੋਵੇ, ਉਹਨਾਂ ਨੂੰ ਕਲਾਸ ਦੇ ਵਿੱਚ ਡਾਂਗ ਦੇ ਕੇ ਬਾਹਰ ਛੱਡਿਆ ਕਰੋ। ਹੁਣ ਇੱਕ ਪਾਸੇ 2 ਬਾਪੂ ਖੁੰਡੇ ਲੈ ਕੇ ਬੈਠੇ ਹੁੰਦੇ ਆ, ਦੂਜੇ ਪਾਸੇ ਉਹ ਜਿਹੜੀ ਬੱਚੀ ਸੋਨੀਆ ਉਹਨਾਂ ਨੂੰ ਪੜ੍ਹਾ ਰਹੀ ਹੁੰਦੀ ਹੈ, ਤੀਜੇ ਪਾਸੇ ਸਾਡੇ ਦੇਸ਼ ਦਾ ਜਿਹੜਾ ਸਿਸਟਮ ਹੈ ਮੁਸਕਰਾ ਰਿਹਾ ਹੁੰਦਾ। ਸੋ ਇਹ ਹਾਲ ਹੈ ਸਕੂਲ ਦਾ। ਇਹ ਇਕੱਲੇ ਇਸ ਸਕੂਲ ਦਾ ਹਾਲ ਨਹੀਂ ਸਰਦਾਰ ਸਾਹਿਬ, 519 ਸਕੂਲ ਆ ਪੰਜਾਬ ਦੇ ਵਿੱਚ ਇਹੋ ਜਿਹੇ ਜਿੱਥੇ ਜਾਂ ਤੇ ਟੀਚਰ ਹੈ ਨਹੀਂ ਜਾਂ ਸਟੂਡੈਂਟ ਹੈ ਨਹੀਂ। ਇੱਕ ਧੇਰੀ ਜਾਂਦੀ ਹੈ, ਉਹ ਇੱਕ ਤਰਫੀ ਕਾਰਵਾਈ ਕਰਕੇ ਮੁੜ ਆਉਂਦੀ। ਇਹ ਸਾਡੀ ਹਕੀਕਤ ਹੈ। ਜੇ ਇਸ ਤਰ੍ਹਾਂ ਦੇ ਸਾਡੇ ਸਕੂਲ ਹੋਣਗੇ ਤੇ ਫਿਰ ਅੱਗੇ ਸਾਡੇ ਫਿਊਚਰ ਕਿਸ ਤਰ੍ਹਾਂ ਦੇ ਹੋਣਗੇ ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਜੀ ਮਿੰਟੂ ਜੀ, ਤਰਾਸਦੀ ਵਾਲੀਆਂ ਗੱਲਾਂ ਨੇ। ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।